ਅਗਲੀਆਂ ਖਬਰਾਂ ਹੁਣ ਆਪਾਂ ਅਮਰੀਕਾ ਤੇ ਜੋ ਦੁਨੀਆ ਦੇ ਵਿੱਚ ਜੋ ਕੁਝ ਵਾਪਰ ਰਿਹਾ ਆ ਉਹਦੇ ਬਾਰੇ ਦੱਸੀਏ। ਕੱਲ ਸਾਡੇ ਇੱਥੇ ਸੈਨੋਜ਼ੇ ਸ਼ਹਿਰ ਦੇ ਵਿੱਚ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵਾਲਿਆਂ ਨੇ 4 ਲੋਕਾਂ ਨੂੰ ਜਿਹੜਾ ਆ ਉਹ ਪਿਕਅਪ ਕੀਤਾ ਆ, ਜਿਨ੍ਹਾਂ ਦੇ ਵਿੱਚ ਪੰਜਾਬੀ ਸੀ, 2 ਇੱਕ ਦਸਤਾਰਧਾਰੀ ਵੀ ਸੀ ਤੇ ਇੱਕ ਆਪਣਾ ਮੁੰਨਾ ਭਰਾ ਵੀ ਸੀਗਾ। ਜੀ ਸੋ ਇਹ ਬਲੌਸਮ ਹਿਲ ਰੋਡ ਦੇ ਉੱਤੇ ਜਿਹੜੇ ਆਈਸ ਏਜੰਟਸ ਆ ਉਹਨਾਂ ਦੀਆਂ ਕਾਰਾਂ ਕਈ ਚਿਰਾਂ ਤੋਂ ਖੜੀਆਂ ਸੀਗੀਆਂ ਤੇ ਉਹਨਾਂ ਨੂੰ ਉੱਥੋਂ ਅਰੈਸਟ ਕਰ ਲਿਆ ਹੈਗਾ। ਰੈਪਿਡ ਰਿਸਪੌਂਸ ਨੈਟਵਰਕ ਇੱਕ ਜਿਹੜਾ ਸਟਾਫ ਮੈਂਬਰ ਐਨਬੀਸੀ ਚੈਨਲ ਦਾ, ਉਹਨਾਂ ਨੇ ਇਹ ਸਾਰੀ ਵੀਡੀਓ ਵੀ ਬਣਾਈ ਹੈਗੀ ਆ। ਲੋਕਾਂ ਨੇ ਥੋੜਾ ਉੱਥੇ ਪ੍ਰੋਟੈਸਟ ਵੀ ਕੀਤਾ ਵੀ ਕਿਉਂ ਤੁਸੀਂ ਜਿਹੜੇ ਆ ਅਰੈਸਟ ਕਰ ਰਹੇ ਹੋ ਹੈਗੇ ਆ। ਸੋ ਇਹਦੇ ਸੰਬੰਧ ਦੇ ਵਿੱਚ ਇਹ ਪਤਾ ਚੱਲਿਆ ਵੀ ਉਹਨਾਂ ਦੇ ਉੱਤੇ ਰਿਮੂਵਲ ਆਰਡਰ ਲੱਗੇ ਹੋਏ ਸੀ। ਸੋ 4 ਦੇ ਉੱਤੇ ਜਿਨ੍ਹਾਂ ਨੂੰ ਪਿਕਅਪ ਕੀਤਾ ਗਿਆ ਹੈਗਾ। ਜੀ ਪਰ ਆਈਸ ਵਾਲਿਆਂ ਨੇ ਇਹਦੇ ਬਾਰੇ ਕਿਸੇ ਤਰ੍ਹਾਂ ਦੀ ਜਿਹੜੀ ਕਨਫਰਮੇਸ਼ਨ ਨਹੀਂ ਕੀਤੀ ਹੈਗੀ, ਨਾ ਹੀ ਕੋਈ ਬੜੀ ਜਿਹੜੀ ਡਿਟੇਲ ਆਈ ਹੈਗੀ ਆ। ਸੋ ਵੱਖ-ਵੱਖ ਸ਼ਹਿਰਾਂ ਦੇ ਵਿੱਚ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵਾਲੇ ਛਾਪੇ ਮਾਰ ਰਹੇ ਹੈਗੇ ਆ, ਜਿਨ੍ਹਾਂ ਦਾ ਕੋਈ ਨਾ ਕੋਈ ਇਮੀਗ੍ਰੇਸ਼ਨ ਇਸ਼ੂ ਹੈਗਾ ਆ, ਉਹਨਾਂ ਨੂੰ ਪਿਕ ਕਰ ਰਹੇ ਹੈਗੇ। ਪਰ ਜਿੱਥੇ ਜਦੋਂ ਉਹ ਜਾਂਦੇ ਆ, ਜੇ ਕੋਈ ਹੋਰ ਵੀ ਹੋਇਆ, ਕਈ ਵਾਰੀ ਫਿਰ ਉਹ ਵੀ ਬੰਦਾ ਜਿਹੜਾ ਆ ਅੜਿੱਕ ਕੇ ਆ ਜਾਂਦਾ ਹੈਗਾ, ਚਾਹੇ ਜਿਹਦਾ ਕੋਈ ਲੈਣਾ ਦੇਣਾ ਨਹੀਂ ਹੈਗਾ। ਤੇ ਜਦੋਂ ਉਹ ਛਾਪਾ ਮਾਰ ਰਹੇ ਸੀ, ਜਦੋਂ ਖੜੇ ਸੀ, ਲੋਕਾਂ ਨੂੰ ਅਰੈਸਟ ਕਰ ਰਹੇ ਸੀ, ਵੱਡੀ ਗਿਣਤੀ 'ਚ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ। ਕਿਉਂਕਿ ਬਹੁਤ ਸਾਰੇ ਸ਼ਹਿਰ ਆ ਉੱਥੇ, ਤੁਸੀਂ ਦੇਖਿਆ ਹੋਊਗਾ ਪ੍ਰੋਟੈਸਟ ਹੋ ਰਹੇ ਹੈਗੇ ਆ। ਸੋ ਤਦੋਂ ਫਿਰ ਆਈਸ ਵਾਲਿਆਂ ਨੇ ਸੈਨੋਜ਼ੇ ਪੁਲਿਸ ਨੂੰ ਕਾਲ ਕੀਤਾ ਵੀ ਸਾਨੂੰ ਹੈਲਪ ਦੀ ਜ਼ਰੂਰਤ ਆ। ਤੇ ਉਹ ਤੋਂ ਬਾਅਦ ਸੈਨੋਜ਼ੇ ਪੁਲਿਸ ਵੀ ਪਹੁੰਚੀ ਤੇ 4 ਜਿਹੜੇ ਲੋਕ ਆ ਉਹਨਾਂ ਨੂੰ ਬਲੌਸਮ ਹਿਲ ਰੋਡ ਸੈਨੋਜ਼ੇ ਉੱਥੋਂ ਜਿਹੜਾ ਕੱਲ ਸਵੇਰੇ ਆਈਸ ਵੱਲੋਂ ਪਿਕ ਕਰ ਲਿਆ ਗਿਆ, ਜਿਹਦੇ ਵਿੱਚ ਜਿਹੜੀ ਵੀਡੀਓ ਦੇਖੋ ਤਾਂ 2 ਆਪਣੇ ਪੰਜਾਬੀ ਨੌਜਵਾਨ ਆ ਉਹ ਦਿਖਾਈ ਦਿੰਦੇ ਹੈਗੇ ਆ। ਜੀ ਆਈਸ ਦੇ ਨਾਲ ਜੁੜੀ ਖਬਰ ਇੱਕ ਜਿਹੜੀ ਆ ਉਹ ਓਰੇਗਨ ਤੋਂ ਆ ਰਹੀ ਆ। ਓਰੇਗਨ ਦੇ ਇੱਕ ਜਿਹੜਾ ਸੰਘੀ ਜੱਜ ਆ, ਫੈਡਰਲ ਜੱਜ ਆ, ਉਹਨੇ ਜਿਹੜੀ ਆਈਸ ਆ ਉਹਨੂੰ ਇੱਕ ਮੈਕਸੀਕਨ ਜਿਹੜਾ ਅਸਾਈਲਮ ਸੀਕਰ ਆ ਉਹਨੂੰ ਛੱਡਣ ਦੇ ਲਈ ਜਿਹੜੀਆਂ ਡਾਇਰੈਕਸ਼ਨ ਉਹ ਜਾਰੀ ਕੀਤੀਆਂ ਨੇ, ਆਰਡਰ ਜਾਰੀ ਕੀਤਾ ਕਹਿ ਸਕਦੇ ਆ। ਅਸਲ ਦੇ ਵਿੱਚ ਹੋਇਆ ਕੀ ਆ ਵੀ 24 ਸਾਲਾ ਜਿਹੜੀ ਟਰਾਂਸਜੈਂਡਰ ਔਰਤ ਹੈ ਜਿਹਦਾ ਨਾਮ ਦੱਸਿਆ ਗਿਆ OGM, ਇਹਨੂੰ ਕੋਰਟ ਡਾਕੂਮੈਂਟਸ ਦੇ ਮੁਤਾਬਕ ਇਹਨੂੰ ਅਰੈਸਟ ਕੀਤਾ ਗਿਆ ਸੀ ਪੋਰਟਲੈਂਡ ਕੋਰਟ ਰੂਮ ਦੇ ਬਾਹਰੋਂ ਆਈਸ ਨੇ, ਜਦੋਂ ਉਹ ਉੱਥੇ ਗਈ ਸੀਗੀ ਟਕੋਮਾ ਵਾਸ਼ਿੰਗਟਨ ਦੇ ਵਿੱਚ। US ਡਿਸਟ੍ਰਿਕਟ ਕੋਰਟ ਜੱਜ ਜਿਹੜੇ ਐਮੀ ਬੈਗਿਊ ਨੇ, ਪ੍ਰੈਜ਼ੀਡੈਂਟ ਜੋ ਬਾਈਡਨ ਦੇ ਜਿਹੜੇ ਅਪਾਇੰਟੀ ਨੇ, ਉਹਨਾਂ ਨੇ ਕਿਹਾ ਕਿ ਆਈਸ ਜਿਹੜੀ ਆ ਉਹ ਐਗਜ਼ੈਕਟ ਡੇਟ ਇੱਕ ਤਾਂ ਪ੍ਰੋਵਾਈਡ ਕਰਾਵੇ ਕੋਰਟ ਨੂੰ, ਤੇ ਇੱਕ ਟਾਈਮ ਦੱਸੇ ਕਿ ਕਦੋਂ ਜਿਹੜਾ ਉਹਦਾ ਰਿਮੂਵਲ ਹੈ ਪੋਰਟਲੈਂਡ ਤੋਂ ਜਾਂ ਹੋਰ, ਤੇ ਉਹਨੂੰ ਹਟਾਇਆ ਕਦੋਂ ਜਾ ਰਿਹਾ ਤੇ ਕਦੋਂ ਉਹਨੂੰ ਜਿਹੜਾ ਰਿਲੀਜ਼ ਆ ਉਹ ਕੀਤਾ ਜਾ ਰਿਹਾ। ਸੋ ਇਸ ਮਾਮਲੇ ਦੇ ਵਿੱਚ ਜੱਜ ਨੇ ਜਿਹੜੀਆਂ ਫੈਡਰਲ ਜੱਜ ਨੇ ਕਈ ਹੋਰ ਗੱਲਾਂ ਵੀ ਜਿਹੜੀਆਂ ਨੇ ਉਹ ਕੀਤੀਆਂ ਨੇ। ਉਹਨੇ ਕਿਹਾ OGM ਦਾ ਜਿਹੜਾ ਅਟਾਰਨੀ ਸੀਗਾ ਉਹ ਕਹਿੰਦੇ ਵੀ ਸਾਨੂੰ ਪਤਾ ਨਹੀਂ ਸੀਗਾ ਵੀ ਸਾਡੀ ਜਿਹੜੀ ਕਲਾਇੰਟ ਦੀ ਲੋਕੇਸ਼ਨ ਕੀ ਹੈ, ਤੇ ਉਹਨੇ ਹੈਬੀਅਸ ਪਟੀਸ਼ਨ ਕੋਈ ਪਾਈ ਹੋਈ ਆ, ਤੇ ਨਾਲ ਹੀ ਉਹਨੇ ਕੋਈ ਲੀਗਲ ਰਿਕੁਐਸਟ ਕੀਤੀ ਹੋਈ ਆ ਵੀ ਜਿਹਦੇ ਨਾਲ ਉਹਦਾ ਜਿਹੜਾ ਕੇਸ ਆ ਉਹਦੇ ਬਾਰੇ ਕੋਈ ਫੈਸਲਾ ਜਿਹੜਾ ਉਹ ਲਿਆ ਜਾਵੇ। ਪਰ ਉਹ ਕਹਿੰਦੇ ਕਿ ਉਹਨੂੰ OGM ਨੂੰ ਟਕੋਮਾ ਜਿਹੜਾ ਉੱਥੇ ਡਿਟੈਂਸ਼ਨ ਸੈਂਟਰ ਦੇ ਵਿੱਚ ਭੇਜ ਦਿੱਤਾ ਗਿਆ ਸੀ ਜਦੋਂ ਉਹ ਕੋਰਟ ਦੇ ਵਿੱਚ ਗਈ ਸੀ, ਬਾਹਰੋਂ ਉਹਨੂੰ ਚੱਕ ਲਿਆ ਗਿਆ ਸੀਗਾ। ਫਿਰ ਬਾਅਦ ਦੇ ਵਿੱਚ ਇਹਦਾ ਜਿਹੜਾ ਅਟਾਰਨੀ ਆ ਉਹਨੇ ਅਦਾਲਤ ਦਾ ਰੁਖ ਕੀਤਾ ਸੀਗਾ, ਤੇ ਇਸ ਕਰਕੇ ਹੁਣ ਜਿਹੜੀਆਂ ਆਈਸ ਨੂੰ ਡਾਇਰੈਕਸ਼ਨ ਜਿਹੜੀਆਂ ਜਾਰੀ ਹੋਈਆਂ ਨੇ, ਉਹਦੀ ਜਿਹੜੀ ਅਸਾਈਲਮ ਦੀ ਐਪਲੀਕੇਸ਼ਨ ਆ ਉਹਨੇ ਕਿਹਾ ਹੈ ਕਿ ਮੈਂ ਮੈਕਸੀਕੋ ਤੋਂ ਤਾਂ ਕਰਕੇ ਭੱਜੀ ਸੀ ਕਿਉਂਕਿ ਮੈਨੂੰ ਉੱਥੇ ਖਤਰਾ ਸੀਗਾ ਤੇ ਉੱਥੇ ਕਈ ਲੋਕ ਮੇਰੇ ਜਿਹੜੇ ਮਗਰ ਆ ਉਹ ਪਏ ਹੋਏ ਸੀਗੇ। ਸਤੰਬਰ 2023 ਦੇ ਵਿੱਚ ਇਹ ਫਿਰ ਜਿਹੜੀ ਟਰਾਂਸਜੈਂਡਰ ਔਰਤ ਆ ਇਹ US ਦੇ ਵਿੱਚ ਦਾਖਲ ਹੋਈ ਸੀਗੀ। ਸੋ ਹੁਣ ਤਾਜ਼ਾ ਖਬਰਾਂ ਦੇ ਮੁਤਾਬਕ ਆਈਸ ਨੂੰ ਇਹ ਡਾਇਰੈਕਸ਼ਨ ਜਾਰੀ ਕੀਤੀਆਂ ਗਈਆਂ ਨੇ ਕਿ ਤੁਸੀਂ ਇਹਨੂੰ ਇਹਦੀ ਜਿਹੜੀ ਰਿਮੂਵਲ ਆ ਉਹਨੂੰ ਹਟਾਓ, ਤੇ ਇਹਦਾ ਜਿਹੜਾ ਕਾਨੂੰਨੀ ਤਰੀਕੇ ਦੇ ਨਾਲ ਜੋ ਕੇਸ ਚੱਲ ਰਿਹਾ ਜਾਂ ਜਿਹੜਾ ਅਸਾਈਲਮ ਇਹਨੇ ਇੱਥੇ ਫਾਈਲ ਕੀਤਾ ਹੋਇਆ ਉਸ ਬਾਰੇ ਜਿਹੜੀ ਅਗਲੀ ਕਾਰਵਾਈਆਂ ਨੇ ਉਹ ਉਸੇ ਮੁਤਾਬਕ ਕਾਨੂੰਨ ਦੇ ਮੁਤਾਬਕ ਜਿਹੜੀਆਂ ਉਹ ਚੱਲਣੀਆਂ ਚਾਹੀਦੀਆਂ ਨੇ। ਜੀ।